ਵੈਲਕਮ ਬੈਕ ਟੂ ਨਿਊਜ਼ TV84 ਬ੍ਰੇਕ ਤੋਂ ਬਾਅਦ ਹੁਣ ਅਸੀਂ ਤੁਹਾਨੂੰ ਮਿਲਾਨ ਜਾ ਰਹੇ ਹਾਂ ਨਾਨਕਸ਼ਾਹੀ ਕੈਲੰਡਰ 2003 ਦੇ ਆਥਰ ਅਤੇ ਸਿੱਖ ਸਕਾਲਰ ਸਰਦਾਰ ਪਾਲ ਸਿੰਘ ਪੁਰੇਵਾਲ ਜੀ ਨਾਲ ਜਿਹੜੇ ਕਿ ਇਸ ਵੇਲੇ ਸਾਨਾ ਐਡਮਿੰਟਨ ਕੈਨੇਡਾ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਪੁਰੇਵਾਲ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੁਰੇਵਾਲ ਜੀ, ਅੱਜ ਸਭ ਤੋਂ ਪਹਿਲਾਂ 16 ਜੂਨ ਨੂੰ ਜਿਹੜੇ ਮਨਾਏ ਗਏ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਨ ਸੰਬੰਧੀ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅਸੀਂ ਧੰਨ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਤੇ ਉਹਨਾਂ ਨੂੰ ਸ਼ਰਧਾਂਜਲੀ ਪੇਸ਼ ਕਰਦੇ ਹਾਂ ਜੀ ਕਿ ਉਹਨਾਂ ਨੇ ਸਿੱਖ ਕੌਮ ਦੇ ਵਿੱਚ ਇੱਕ ਸ਼ਹੀਦੀ ਦਾ ਜਿਹੜਾ ਸੰਕਲਪ ਆ, ਹਾਂਜੀ, ਤੇ ਤੇਰਾ ਕੀਆ ਮੀਠਾ ਲਾਗੇ ਦਾ ਸੰਕਲਪ ਹੈ ਜੀ। ਉਲਾਹਣੋ ਮੈਂ ਕਾਹੂ ਨਾ ਦਿਓ ਮਨ ਮੀਟ ਤੁਹਾਰ ਕੀ ਗੁਰਬਾਣੀ ਦੀਆਂ ਤੁਕਾਂ। ਹਾਂਜੀ ਜੀ। ਤੇ ਉਹਨਾਂ ਦੀ ਜਿਹੜੀ ਕੁਰਬਾਨੀ ਹੈ ਉਸ ਤੋਂ ਗਾਂ ਫਿਰ ਹੋਰ ਕੁਰਬਾਨੀਆਂ ਸਮੇਂ ਤੇ ਜਿਹੜੀਆਂ ਆਉਂਦੀਆਂ ਗਈਆਂ, ਹਾਂਜੀ, ਉਹਨਾਂ ਨੇ ਉਹ ਕੁਰਬਾਨੀ ਦਾ ਗਾਡੀ ਰਾਹ ਚਲਾਇਆ ਜੀ। ਤੇ ਨਾਲ ਹੀ ਸਾਨੂੰ ਸਿੱਖ ਕੌਮ ਨੂੰ ਪਹਿਲਾਂ ਜੋ ਜਿਸ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਤੇ ਸਾਰੀ ਕੌਮ ਇਕੱਠੀ ਹੁੰਦੀ ਹੈ ਤੇ ਉਹ ਸਾਰੇ ਗੁਰੂ ਸਾਹਿਬਾਨ ਦਾ ਸੰਦੇਸ਼ ਲੈਂਦੇ ਹਾਂ ਅਸੀਂ, ਉਹ ਉਹਨਾਂ ਨੇ ਗੁਰੂ ਮਹਾਰਾਜ ਨੇ ਆਪਣੇ ਜੀਵਨ ਕਾਲ ਦੇ ਵਿੱਚ ਤਿਆਰ ਕੀਤਾ। ਹੋਰ ਵੀ ਉਹਨਾਂ ਦੇ ਬੜੇ ਬੜੇ ਮਹਾਨ ਕਾਰਜ ਨੇ ਤੇ ਅਸੀਂ ਉਹਨਾਂ ਨੂੰ ਨਤਮਸਤਕ ਹੁੰਦੇ ਹਾਂ। ਹਾਂਜੀ ਜੀ। ਤੇ ਇਹ ਇੱਕ ਬਹੁਤ ਸਾਡੇ ਲਈ ਵੱਡਾ ਦਿਹਾੜਾ ਹੈ ਤੇ ਸਾਡੇ ਲਈ ਇਹ ਬੜੀ ਗੌਰਵ ਦੀ ਗੱਲ ਹੈ ਕਿ ਅਸੀਂ ਇਸ ਦਿਹਾੜੇ ਨੂੰ ਗੁਰੂ ਮਹਾਰਾਜ ਦੀ ਸ਼ਹੀਦੀ ਪੁਰਬ ਨੂੰ ਸਾਰੀ ਦੁਨੀਆ ਦੇ ਵਿੱਚ ਬੜੇ ਸ਼ਰਧਾ ਪ੍ਰੇਮ ਨਾਲ ਮਨਾਉਂਦੇ ਹਾਂ। ਜੀ ਬਿਲਕੁਲ। ਇੱਕ ਗੱਲ ਮੈਂ ਥੋੜੀ ਜਿਹੀ ਇਸ ਤਰੀਕ ਬਾਰੇ ਆਪਦੇ ਨਾਲ ਸਾਰਿਆਂ ਨਾਲ ਸਾਂਝੀ ਕਰ ਲਵਾਂ ਜੇ ਕਹਾਂ ਤਾਂ। ਹਾਂਜੀ ਬਿਲਕੁਲ ਬਿਲਕੁਲ ਜੀ। ਦੇਖੋ, ਇਤਿਹਾਸ ਦੇ ਵਿੱਚ ਤਰੀਕ ਜਿਹੜੀ ਹੈ ਅਸੀਂ ਕੋਈ ਤਰੀਕਾਂ ਜਿਹੜੀਆਂ ਬਦਲੀਆਂ ਨਹੀਂ। ਹਾਂਜੀ। ਜਿਸ ਦਿਨ ਗੁਰੂ ਮਹਾਰਾਜ ਦੀ ਸ਼ਹਾਦਤ ਹੋਈ ਉਹ ਦਿਨ 2 ਹਾੜ ਦੀ ਤਰੀਕ ਸੀ। 2 ਹਾੜ ਜੀ। ਤੇ ਆਪਣੇ ਨਾਨਕਸ਼ਾਹੀ ਕੈਲੰਡਰ ਦੇ ਵਿੱਚ 15 ਜੂਨ ਨੂੰ ਇੱਕ ਹਾੜ ਆ ਤੇ 2 ਹਾੜ ਜਿਹੜੀ ਉਹ 16 ਜੂਨ ਨੂੰ ਆ। ਹਾਂਜੀ। ਅਸੀਂ ਅੰਗਰੇਜ਼ੀ ਤਰੀਕਾਂ ਜਿਹੜੀਆਂ ਆ ਉਹ ਫਿਕਸ ਨਹੀਂ ਕੀਤੀ ਵੀ ਅਸੀਂ 16 ਨੂੰ ਮਨਾਉਣਾ, ਅਸੀਂ 2 ਹਾੜ ਫਿਕਸ ਕੀਤੀ ਕਿਉਂਕਿ ਸਾਡਾ ਨਾਨਕਸ਼ਾਹੀ ਕੈਲੰਡਰ ਜਿਹੜਾ ਆ ਉਸ ਦੇ ਮਹੀਨੇ ਉਹੀ ਨੇ ਜਿਹੜੇ ਗੁਰਬਾਣੀ ਦੇ ਵਿੱਚ ਨੇ ਜੀ। ਤੇ ਉਹਦੇ ਮੁਤਾਬਕ ਫਿਰ ਅਸੀਂ ਕੈਲਕੂਲੇਟ ਕੀਤਾ ਵੀ 2 ਹਾੜ ਨੂੰ ਅਸੀਂ ਸੰਗਰਾਂਦ ਜਦੋਂ ਫਿਕਸ ਕਰ ਲਈ ਕਿ 15 ਜੂਨ ਨੂੰ ਆ, ਪਹਿਲੀ ਤਰੀਕ 15 ਜੂਨ ਨੂੰ ਆ, ਫਿਰ 2 ਹਾੜ ਤਾਂ 16 ਨੂੰ ਹੋਣੀ ਸੀ ਨਾ ਜੀ। ਇਸੇ ਤਰ੍ਹਾਂ ਬਾਕੀ ਗੁਰਪੁਰਬ ਵੀ ਜੀ 2003 ਵਾਲੇ ਵਿੱਚ। ਹਾਂਜੀ ਜੀ। ਸੋ ਇਹ ਜਿਹੜਾ ਦਿਹਾੜਾ ਆ ਸਾਡੇ ਲਈ ਬੜਾ ਮਹੱਤਵਪੂਰਨ ਆ, ਬੜਾ ਇੰਪੋਰਟੈਂਟ ਆ। ਹਾਂਜੀ। ਪਹਿਲੀ ਸਿੱਖ ਇਤਿਹਾਸ ਦੇ ਵਿੱਚ ਪਹਿਲੀ ਮਹਾਨ ਸ਼ਹੀਦੀ ਦਾ ਦਿਹਾੜਾ ਜੀ ਜੀ। ਤੇ ਪੁਰੇਵਾਲ ਸਾਹਿਬ, ਹੁਣ ਅਸੀਂ ਬਾਕੀ ਦੇ ਕੁਐਸਚਨਸ ਵੀ ਤੁਹਾਡੇ ਕੋਲ ਜਾਣਨਾ ਚਾਹਾਂਗੇ। ਜਿਸ ਤਰ੍ਹਾਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦ੍ਰਿੜਤਾ ਦਾ ਸਬੂਤ ਦਿੰਦਿਆਂ ਇਹ ਦਿਹਾੜਾ 16 ਜੂਨ ਨੂੰ ਹੀ ਮਨਾਇਆ। ਉਹਨਾਂ ਨੇ ਇਸ ਸੰਬੰਧੀ ਨਵੰਬਰ ਵਿੱਚ ਨਨਕਾਣਾ ਸਾਹਿਬ ਵਿਖੇ ਇੱਕ ਇਕੱਠ ਕਰਨ ਦਾ ਵੀ ਫੈਸਲਾ ਕੀਤਾ ਹੈ। ਤੁਸੀਂ ਇਸ ਬਾਰੇ ਕੀ ਵਿਚਾਰ ਰੱਖਦੇ ਹੋ? ਦੇਖੋ ਜੀ, ਇਹ ਬਹੁਤ ਚੰਗੀ ਗੱਲ ਹੈ। ਜਦੋਂ 2003 ਦੇ ਵਿੱਚ ਇਹ ਕੈਲੰਡਰ ਲਾਇਆ ਸੀ ਤੇ ਸਿੱਖ ਜਗਤ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਸੀ। ਹਾਂਜੀ। ਕਿ ਅਸੀਂ ਕੁਝ ਪ੍ਰਾਪਤੀ ਕੀਤੀ ਹੈ, ਸਾਡੀ ਕੁਝ ਆਈਡੈਂਟਿਟੀ ਦੇ ਵਿੱਚ ਵਾਧਾ ਹੋਇਆ ਆ ਜੀ। ਤੇ ਕੈਲੰਡਰ ਇੱਕ ਬੜਾ ਜ਼ਰੂਰੀ ਅੰਸ਼ ਹੁੰਦਾ ਹੈ ਕਿਸੇ ਵੀ ਕੌਮ ਦੀ ਆਈਡੈਂਟਿਟੀ ਤੇ। ਹਾਂਜੀ। ਇਸ ਦੇ ਸੰਬੰਧ ਵਿੱਚ ਮੈਂ ਇੱਕ ਕੋਟ ਸਾਰਿਆਂ ਨਾਲ ਸ਼ੇਅਰ ਕਰਨੀ ਚਾਹੁੰਦਾ ਆ ਜੀ। ਉਹ ਇੱਕ ਪੁਸਤਕ ਜਿਹੜੀ ਸਿੱਖਾਂ ਦੇ ਸੰਬੰਧ ਵਿੱਚ ਸਿੱਖ ਕੌਮ ਦੇ ਜਾਂ ਸਿੱਖ ਧਰਮ ਦੇ ਬਾਰੇ ਆ, ਉਹ ਪੁਸਤਕ ਜਿਹੜੀ ਹੈ ਨਿਸਬਤ ਅਲੀਮਲ ਬੀਬੀ ਦੀ ਲਿਖੀ ਆ ਤੇ ਉਹਦਾ ਟਾਈਟਲ ਹੈ ਸਿੱਖਿਜ਼ਮ ਏ ਵੈਰੀ ਸ਼ਾਰਟ ਇੰਟਰੋਡਕਸ਼ਨ। ਆਕਸਫੋਰਡ ਯੂਨੀਵਰਸਿਟੀ ਪ੍ਰੈਸ ਦੀ ਛਪੀ ਆ 2005 ਦੇ ਵਿੱਚ। ਹਾਂਜੀ। ਤੇ ਉਸ ਦੇ ਵਿੱਚ ਮੈਂ ਹੁਣ ਕੋਟ ਕਰਨ ਲੱਗਾ ਆ ਅੰਗਰੇਜ਼ੀ ਦੇ 2 ਫਿਕਰੇ ਜੀ। Sikhism has evolved into a separate religion in terms of Sikhs' self-definition, and because Sikhism has all the markers of a religion, these include a separate scripture and calendar,
separate life cycle rites, places of worship, and a sense of shared history. ਹੁਣ ਇਸ ਦੇ ਵਿੱਚ ਜਿਹੜੀਆਂ ਸਾਰੀਆਂ ਗੱਲਾਂ ਸਿੱਖ ਕੌਮ ਦੀ ਵਿਲੱਖਣਤਾ ਦੀਆਂ ਹੋਰ ਧਰਮਾਂ ਦੇ ਵਿਚਲੇ ਲੇਖਕ ਜਿਹੜੇ ਆਪਣੀ ਪੁਸਤਕ ਵਿੱਚ ਲਿਖ ਰਹੇ ਨੇ ਤੇ ਉਸ ਦੇ ਵਿੱਚ ਕੈਲੰਡਰ ਦਾ ਜ਼ਿਕਰ ਵੀ ਹੈ ਕਿ ਹੁਣ ਸਿੱਖ ਕੌਮ ਦਾ ਆਪਣਾ ਕੈਲੰਡਰ ਵੀ ਹੋ ਗਿਆ ਜੀ। ਸੋ ਇਹ ਇੱਕ ਬਹੁਤ ਵੱਡੀ ਸਾਡੀ ਪ੍ਰਾਪਤੀ ਸੀ ਜਿਸ ਨੂੰ ਇਹਨਾਂ ਨੇ 2010 ਦੇ ਵਿੱਚ ਬਿਕਰਮੀ ਕੈਲੰਡਰ ਦੀਆਂ ਤਰੀਕਾਂ ਲਾ ਕੇ ਮੁੜ ਕੇ ਸੁਦੀਆਂ ਵਧੀਆਂ ਵਿੱਚ ਸਾਨੂੰ ਚੱਕਰ ਵਿੱਚ ਫਸਾ ਕੇ ਮੈਗੋਬਾ ਕੈਲੰਡਰ ਬਣਾਤਾ, ਜਿਸ ਦੀ ਇੱਕ ਸਮੱਸਿਆ ਜਿਹੜੀ ਆ ਬਹੁਤ ਵੱਡੀ ਹੁਣੇ ਸਰੋਤਿਆਂ ਨੇ ਆਪਣੇ ਸਾਲਾਂ ਉਹਨਾਂ ਤੋਂ ਸੁਣੀ ਹੈ ਜੀ। ਉਹ ਛੇਵੇਂ ਪਾਤਸ਼ਾਹ ਦਾ ਛੇਵੇਂ ਪਾਤਸ਼ਾਹ ਦਾ ਗੁਰਗੱਦੀ ਦਿਵਸ ਤੇ ਪੰਚਮ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ, ਇਹਨਾਂ ਡੇਟਾਂ ਦੀ ਜਿਹੜੀ ਕੌਨਫਲਿਕਟ ਆ, ਹੋਰ ਵੀ ਬਹੁਤ ਸਾਰੀਆਂ ਕੌਨਫਲਿਕਟਾਂ ਉਹ ਅੱਗੇ ਆ ਜਾਣਗੀਆਂ ਜੀ। ਸੋ ਇਹ ਜਿਹੜਾ ਉਹਨਾਂ ਨੇ ਫੈਸਲਾ ਕੀਤਾ ਇਹ ਬੜਾ ਸ਼ਲਾਘਾਯੋਗ ਆ ਤੇ ਆਪਣੇ ਬਾਹਰਲੇ ਮੁਲਕਾਂ ਦੇ ਵਿੱਚ ਤਾਂ ਆਪਾਂ ਸਾਰਿਆਂ ਨੂੰ ਪਤਾ ਹੀ ਆ, ਡਾਇਸਪੋਰਾ ਦੇ ਵਿੱਚ ਬਹੁਤ ਮੈਜੋਰਿਟੀ ਜਿਹੜੀ ਹੈ ਉਹ 2003 ਵਾਲੇ ਨਾਨਕਸ਼ਾਹੀ ਕੈਲੰਡਰ ਨੂੰ ਫੋਲੋ ਕਰ ਰਹੀ ਹੈ ਤੇ ਇਹ ਇੱਕ ਬੜੀ ਖੁਸ਼ੀ ਤੇ ਮਾਣ ਵਾਲੀ ਵੀ ਗੱਲ ਹੈ। ਤੇ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਜਾਂ ਪਿਛਲੇ ਕੁਝ ਸਾਲਾਂ ਤੋਂ ਹੀ ਲੈ ਲਓ, ਮੈਂ ਤਾਂ ਇਸ ਕੰਮ ਨਾਲ 1992 ਤੋਂ ਅੱਜ 22 ਸਾਲ ਹੋ ਗਏ ਲੱਗਾ ਹੋਇਆ ਤੇ ਪਿਛਲੇ ਕੁਝ ਮਹੀਨਿਆਂ ਤੋਂ ਜਾਂ ਸਾਲਾਂ ਤੋਂ ਸਿੱਖ ਕੌਮ ਦੇ ਵਿੱਚ ਵੀ ਇਸ ਵਿਸ਼ੇ ਤੇ ਬਹੁਤ ਕੁਛ ਅਖਬਾਰਾਂ ਰਾਹੀਂ ਲਿਖਿਆ ਜਾ ਚੁੱਕਾ, ਬਹੁਤ ਕੁਛ ਥ੍ਰੈਸ਼ ਆਊਟ ਹੋਇਆ ਤੇ ਲੋਕਾਂ ਨੂੰ ਕਾਫੀ ਪਤਾ ਲੱਗਾ ਕਿ ਸਮੱਸਿਆ ਕੀ ਆ ਤੇ ਕੀ ਹੋਣਾ ਚਾਹੀਦਾ ਆ। ਲੋਕ ਇਸ ਗੱਲ ਤੋਂ ਅਵੇਅਰ ਨੇ, ਜੇ ਅਵੇਅਰ ਨਹੀਂ ਜਾਂ ਉਹ ਜਾਣ ਕੇ ਸੁੱਤੇ ਹੋਏ ਨੇ ਤਾਂ ਉਹ ਸਾਡੇ ਜਿਹੜੇ ਆ ਉਹ ਧਾਰਮਿਕ ਆਗੂ SGPC ਦੇ ਆਗੂ ਉਹਨਾਂ ਨੇ ਅੱਖਾਂ ਬੰਦ ਕੀਤੀਆਂ ਜਾਂ ਉਹ ਮਿਸਗਾਈਡਡ ਨੇ। ਹਾਂਜੀ ਜੀ। ਤੇ ਪੁਰੇਵਾਲ ਸਾਹਿਬ, ਜਿਸ ਤਰ੍ਹਾਂ ਤੁਸੀਂ ਪਿਛਲੇ ਦਿਨੀ ਤੁਸੀਂ ਪੰਜਾਬ ਗਏ ਸੀ ਜਿੱਥੇ ਤੁਸੀਂ ਜਥੇਦਾਰ ਅਕਾਲ ਤਖਤ ਸਾਹਿਬ ਅਤੇ ਦੂਸਰੇ ਸਿੰਘ ਸਾਹਿਬਾਨ ਨੂੰ ਵੀ ਮਿਲੇ, ਇਸ ਮੀਟਿੰਗ ਸੰਬੰਧੀ ਸਿੱਖ ਸੰਗਤਾਂ ਨਾਲ ਇਸ ਮੀਟਿੰਗ ਸੰਬੰਧੀ ਵੀ ਸਾਡੇ ਦਰਸ਼ਕਾਂ ਨਾਲ ਜਾਣਕਾਰੀ ਸਾਂਝੀ ਕਰੋ। ਮੈਂ ਫਰਵਰੀ ਦੇ ਐਂਡ ਤੇ ਗਿਆ ਸੀਗਾ ਪੰਜਾਬ ਤੇ ਅਪ੍ਰੈਲ ਦੇ ਐਂਡ ਤੇ ਵਾਪਸ ਆ ਗਿਆ ਸੀਗਾ। ਮਾਰਚ 18 ਨੂੰ ਮੇਰੇ ਮਨ ਵਿੱਚ ਆਈ ਕਿ ਮੈਂ ਸਿੰਘ ਸਾਹਿਬ ਨੂੰ ਆਪ ਫੋਨ ਕਰਾਂ, ਉਹਨਾਂ ਨੇ ਤਾਂ ਮੈਨੂੰ ਸੱਦਣਾ ਨਹੀਂ ਕਿਉਂਕਿ ਅੱਗੇ ਵੀ ਇੱਕ ਵਾਰ ਇਹ ਗੱਲ ਹੋਈ ਸੀ, ਉਹਨਾਂ ਦਾ ਮੈਨੂੰ ਇੱਕ ਵਾਰ ਫੋਨ ਆਇਆ ਸੀ, ਮੈਂ ਉਹਨਾਂ ਨੂੰ ਕਿਹਾ ਸੀ ਵੀ ਮੈਂ ਆਪ ਜੀ ਨੂੰ ਕੈਲੰਡਰ ਬਾਰੇ ਬਹੁਤ ਘੱਟ ਪਤਾ ਤੇ ਤੁਸੀਂ ਜਿਹੜੀ ਮੀਟਿੰਗ ਜੇ ਕਦੇ ਸਿੰਘ ਸਾਹਿਬਾਂ ਦੀਆਂ ਇੰਨੀਆਂ ਹੋਈਆਂ ਤਾਂ ਤੁਸੀਂ ਕਦੇ ਮੈਨੂੰ ਸੱਦ ਲੈਂਦੇ। ਉਹਨਾਂ ਤਾਂ ਫੇਰ ਵੀ ਨਹੀਂ ਸੱਦਿਆ। ਮੇਰੇ ਮਨ ਚ ਉਦਣ ਆਇਆ ਤੇ ਮੈਂ ਫੋਨ ਕੀਤਾ 18 ਮਾਰਚ ਨੂੰ ਸਿੰਘ ਸਾਹਿਬ ਨੂੰ, ਕੁਦਰਤੀ ਮੇਰੇ ਕੋਲ ਫੋਨ ਸੀਗਾ ਉਹਨਾਂ ਦਾ ਤੇ ਚੁੱਕਿਆ ਵੀ ਉਹਨਾਂ ਨੇ, ਉਹਨਾਂ ਦੇ PA ਨੇ ਚੁੱਕਿਆ, ਉਹਨਾਂ ਨੇ ਖੁਦ ਚੁੱਕਿਆ ਤੇ ਮੈਂ ਉਹਨਾਂ ਨੂੰ ਕਿਹਾ ਸਿੰਘ ਸਾਹਿਬ ਜੀ ਵੀ ਮੇਰੀ ਉਮਰ ਹੁਣ 81 ਸਾਲ ਹੋ ਗਈ ਆ ਤੇ ਮੈਂ ਕੈਨੇਡਾ ਤੋਂ ਪੰਜਾਬ ਆਇਆ ਬਈ ਮੈਨੂੰ ਨਹੀਂ ਪਤਾ ਵੀ ਮੇਰੇ ਤੋਂ ਮੁੜ ਕੇ ਦੁਬਾਰਾ ਫਿਰ ਪੰਜਾਬ ਆਇਆ ਜਾ ਸਕੇ ਜਾਂ ਨਾ, ਕਿਉਂਕਿ ਸਿਹਤ ਵੀ ਬਹੁਤ ਤਗੜੀ ਨਹੀਂ ਰਹਿੰਦੀ ਤੇ ਮੈਂ ਚਾਹੁੰਦਾ ਕਿ ਤੁਹਾਡੀ ਜਦੋਂ ਅਗਲੀ ਮੀਟਿੰਗ ਹੋਵੇ ਉਸ ਦੇ ਵਿੱਚ ਤੁਸੀਂ ਮੈਨੂੰ ਸੱਦ ਲਓ ਤਾਂ ਕਿ ਮੈਂ ਕੈਲੰਡਰ ਬਾਰੇ ਤੁਹਾਨੂੰ ਘੱਟੋ ਘੱਟ ਦੱਸ ਤਾਂ ਸਕਾਂ ਵੀ ਸਮੱਸਿਆ ਕੀ ਆ। ਸੋ ਮੈਂ ਸਮਝਦਾ ਵੀ ਬੜੀ ਚੰਗੀ ਗੱਲ ਹੋਈ ਕਿ ਉਹਨਾਂ ਨੇ ਉਸੇ ਵੇਲੇ ਮੈਨੂੰ ਕਿਹਾ ਕਿ ਬਈ ਸਾਡੀ ਤਾਂ ਕੱਲ ਨੂੰ ਮੀਟਿੰਗ ਹੈ, 19 ਤਰੀਕ ਨੂੰ ਹੋ ਰਹੀ ਆ ਤੇ ਮੈਂ ਕਿਹਾ ਜੀ ਕੱਲ ਨੂੰ ਮੀਟਿੰਗ ਹੈ ਸਿੰਘ ਸਾਹਿਬ, ਮੈਂ ਕੱਲ ਨੂੰ ਆ ਜਾਣਾ ਆ। ਉਹ ਕਹਿੰਦੇ ਆ ਜਾਓ 11 ਵਜੇ। ਸੋ ਮੈਂ ਉੱਥੇ 11 ਵਜੇ ਚਲੇ ਗਿਆ। ਉੱਥੇ ਤਾਂ ਭੀੜ ਲੱਗੀ ਸੀਗੀ ਬਹੁਤ, ਉਹਨਾਂ ਨੂੰ ਵੱਖ-ਵੱਖ ਸਮੱਸਿਆਵਾਂ ਵਾਲੇ ਗਰੁੱਪ ਆਏ ਸਨ ਤੇ ਖੈਰ ਮੈਨੂੰ 1 ਵਜੇ ਅੰਦਰ ਬੁਲਾਇਆ ਗਿਆ ਤੇ 2 ਘੰਟੇ ਮੈਂ ਬਾਹਰ ਬੈਠਾ ਰਿਹਾ। ਉੱਥੇ ਅੰਦਰ ਆਪਣੇ ਸਿੰਘ ਸਾਹਿਬ ਦਮਦਮਾ ਸਾਹਿਬ ਦੇ ਜਥੇਦਾਰ ਸਾਹਿਬ ਭਾਈ ਗੁਲਵੰਤ ਸਿੰਘ ਹੋਣੀ ਆ ਨਹੀਂ ਸੀ ਸਕੇ, ਕੁਛ ਉਹਨਾਂ ਦੀ ਸਿਹਤ ਨਹੀਂ ਮੇਰੇ ਖਿਆਲ ਠੀਕ ਸੀ ਤੇ ਆਪਣੇ ਹਜ਼ੂਰ ਸਾਹਿਬ ਚੋਂ ਤਾਂ ਆਉਂਦੇ ਹੀ ਨਹੀਂ ਹੁੰਦੇ, ਉਹਨਾਂ ਦੇ ਨੁਮਾਇੰਦੇ ਆਉਂਦੇ ਆ। ਸੋ ਪਟਨਾ ਸਾਹਿਬ ਦੇ ਸੀ ਤੇ ਸ੍ਰੀ ਕੇਸਗੜ੍ਹ ਸਾਹਿਬ ਦੇ ਸੀ ਤੇ ਅਕਾਲ ਤਖਤ ਸਾਹਿਬ ਦੇ। ਸੋ 3 ਸਿੰਘ ਸਾਹਿਬਾਨ ਸਨ ਤੇ 2 ਸਬਸਟੀਟਿਊਟ ਗਿਆਨੀ ਜੀ ਕਹਿ ਲਓ ਜਥੇਦਾਰ ਸਾਹਿਬਾਨ ਦੇ ਸਾਹਮਣੇ। ਸੋ ਮੈਂ ਉਹਨਾਂ ਨੂੰ ਪਹਿਲੇ ਸਾਰੇ ਜਿੰਨੀ ਟੈਕਨੀਕਲ
ਟੈਕਨੀਕੈਲਿਟੀ ਹੈ ਕੈਲੰਡਰ ਦੀ ਵੀ ਅਸੀਂ ਬਿਕਰਮੀ ਕੈਲੰਡਰ ਨੂੰ ਕਿਉਂ ਛੱਡ ਰਹੇ ਹਾਂ, ਜਿੱਥੇ ਗੁਰਬਾਣੀ ਦੇ ਆਧਾਰ ਜਿਹੜਾ ਜੇ ਰੱਖੀਏ ਤਾਂ ਬਿਕਰਮੀ ਕੈਲੰਡਰ ਫਿੱਟ ਨਹੀਂ ਪੈਂਦਾ। ਉਹਦੇ ਮੁਤਾਬਕ ਰੁੱਤਾਂ ਦੇ ਮੌਸਮਾਂ ਦਾ ਮਹੀਨਿਆਂ ਦੇ ਨਾਲ ਜਿਹੜਾ ਸੁਮੇਲ ਗੁਰਬਾਣੀ ਵਿੱਚ ਉਹ ਬਿਕਰਮੀ ਕੈਲੰਡਰ ਵਿੱਚ ਸਦੀਵੀ ਨਹੀਂ, ਇਹ ਬਦਲਦਾ ਜਾਣਾ ਆ। ਸਾਲ ਦੀ ਲੰਬਾਈ ਅਸੀਂ ਗੁਰਬਾਣੀ ਚੋਂ ਲਈ ਆ, ਰਾਤ ਫਿਰੈ ਛਾਇਆ ਤਨ ਤੱਕ ਹੈ, ਤੀਨ ਲਵੇ ਮੰਝ ਬਾਰੇ ਦੀ ਤੋਕਦੇ। ਇਸ ਵਾਸਤੇ ਨਾਨਕਸ਼ਾਹੀ ਕੈਲੰਡਰ ਦੇ ਸਾਲ ਦੀ ਲੰਬਾਈ ਗੁਰਬਾਣੀ ਅਨੁਸਾਰ ਹੈ। ਫਿਰ ਉਹਨਾਂ ਨੂੰ ਦੱਸਿਆ ਵੀ ਤੁਸੀਂ ਬਿਕਰਮੀ ਕੈਲੰਡਰ ਦੀ ਗੱਲ 2-2 ਸਗਰਾਂਦਾਂ ਦੀਆਂ ਕਰਦੇ ਹੋ ਵੀ ਇਹਨਾਂ ਦੇ ਤਾਂ ਆਪਣੇ ਕੈਲੰਡਰ ਵਿੱਚ 2-2 ਸਗਰਾਂਦਾਂ ਹੈ, ਨਾਨਕਸ਼ਾਹੀ ਕੈਲੰਡਰ ਵਿੱਚ ਤਾਂ ਇੱਕੋ ਹੀ ਸਗਰਾਂਦ ਆ। ਉਹਨਾਂ ਨੂੰ ਮੈਂ ਕੋਲ ਨਾਲ ਜੰਤਰੀਆਂ ਲੈ ਕੇ ਗਿਆ ਸੀ ਜਿਹੜੀਆਂ ਉਹਨਾਂ ਦੀਆਂ ਬਿਕਰਮੀ ਦੀਆਂ, ਉਹ ਉਹਨਾਂ ਦੇ ਸਾਹਮਣੇ ਰੱਖੀਆਂ ਵੀ ਆਹ ਦੇਖ ਲਓ ਵੀ ਆਹ ਸਮੱਸਿਆਵਾਂ ਆ। ਫਿਰ ਉਹਨਾਂ ਨੇ ਮੇਰੇ ਤੋਂ ਕੁਝ 2-4 ਸਵਾਲ ਪੁੱਛੇ, ਉਹਨਾਂ ਵਿੱਚੋਂ ਇੱਕ ਸੀ ਵੀ ਗੁਰਪੁਰਬ ਜਿਹੜੇ ਇਕੱਠੇ ਆ ਜਾਂਦੇ ਨੇ ਵੀ ਇਹਨਾਂ ਦੀ ਕੀ ਸਮੱਸਿਆ ਹੈ। ਮੈਂ ਉਹਨਾਂ ਨੂੰ ਦੱਸਿਆ ਕਿ ਤੁਸੀਂ ਦੇਖੋ ਆਪਣਾ ਭਾਈ ਕਾਹਨ ਸਿੰਘ ਨਾਭਾ ਦੇਖ ਲਓ, ਉਸ ਦੇ ਵਿੱਚ ਤੀਸਰੇ ਪਾਤਸ਼ਾਹ ਦਾ ਜੋਤੀ ਜੋਤ ਸਮਾਉਣਾ, ਚੌਥੇ ਪਾਤਸ਼ਾਹ ਦਾ ਗੁਰਗੱਦੀ, ਚੌਥੇ ਪਾਤਸ਼ਾਹ ਦਾ 7 ਸਾਲ ਪੂਰੇ 7 ਸਾਲ ਬਾਅਦ ਜੋਤੀ ਜੋਤ ਸਮਾਉਣਾ ਤੇ ਪੰਜਮ ਪਾਤਸ਼ਾਹ ਦੀ ਗੁਰਗੱਦੀ, ਚਾਰੇ ਦਿਹਾੜੇ 2 ਅਸੂ ਦੇ ਦਿੱਤੇ ਨੇ, ਅਸੀਂ ਤਾਂ ਆਪਣੇ ਕੋਲੋਂ ਨਹੀਂ ਲਾਏ। ਸੋ ਤਰੀਕ ਉਹਨਾਂ ਨੂੰ ਮਿਸ ਇਨਫੋਰਮੇਸ਼ਨ ਸੀ ਵੀ ਕਰਿਆ ਇਹਨਾਂ ਨੇ ਤਰੀਕਾ ਆਪਣੇ ਕੋਲੋਂ ਬਣਾਈ। ਸੋ ਉਹ ਉਹਨਾਂ ਨੂੰ ਦੱਸਿਆ। ਹੋਰ ਮੈਂ 3000 ਸੰਨ ਦਾ ਕੈਲੰਡਰ ਉਹਨਾਂ ਦੇ ਸਾਹਮਣੇ ਰੱਖ ਦਿੱਤਾ ਜਿਹੜਾ ਮੇਰਾ ਤਿਆਰ ਕੀਤਾ ਆ, ਤੇ ਉਹਨਾਂ ਨੂੰ ਇਹ ਵੀ ਮੈਂ ਦੱਸਿਆ ਕਿ ਪਿਛਲੇ 50-60 ਸਾਲ ਜਿਹੜਾ ਮੈਂ ਇਸ ਵਿਦਿਆ ਦੇ ਵਿੱਚ ਕਿਵੇਂ ਨਿਪੁੰਨਤਾ ਕਿਵੇਂ ਮਾਸਟਰੀ ਅਚੀਵ ਕੀਤੀ ਤੇ ਉਹ ਉਹਨਾਂ ਦੇ ਸਾਹਮਣੇ ਰੱਖਤਾ। ਦੱਸਿਆ ਕਿ ਤੁਸੀਂ ਕਰਾ ਲਓ ਹਿੰਦੁਸਤਾਨ ਦੇ ਐਸਟਰੋਨੋਮਰਾਂ ਤੋਂ ਚੈੱਕ, ਤੇ ਇਹਦੇ ਵਿੱਚ 27 ਅਪ੍ਰੈਲ ਨੂੰ ਵਿਸਾਖੀ ਹੈ 3000 ਸੰਨ ਦੇ ਵਿੱਚ। ਨਾਨਕਸ਼ਾਹੀ ਕੈਲੰਡਰ ਦੇ ਵਿੱਚ ਵਿਸਾਖੀ ਉਦੋਂ ਵੀ 14 ਅਪ੍ਰੈਲ ਨੂੰ ਆ, ਹੁਣ ਵੀ 14 ਅਪ੍ਰੈਲ ਨੂੰ ਆ, ਤੇ ਗਾਂ ਵੀ 14 ਅਪ੍ਰੈਲ ਨੂੰ ਰਹੇਗੀ, ਤੇ ਵਿਸਾਖ ਦੇ ਮਹੀਨੇ ਵਿੱਚ ਉਹੀ ਰੁੱਤ ਹੋਵੇਗੀ ਜਿਹੜੀ ਗੁਰਬਾਣੀ ਦੇ ਵਿੱਚ ਦੱਸੀ। ਸੋ ਇਹ ਸਾਰੀਆਂ ਗੱਲਾਂ ਉਹਨਾਂ ਨੂੰ, ਮੇਰਾ ਮਕਸਦ ਜਿਹੜਾ ਸੀ ਇਹ ਸੀ ਕਿ ਉਹਨਾਂ ਨੂੰ ਕੈਲੰਡਰ ਦੇ ਜਾਂ ਬਿਕਰਮੀ ਕੈਲੰਡਰ ਦੀਆਂ ਤਰੁੱਟੀਆਂ ਬਾਰੇ ਪਤਾ ਲੱਗ ਜਾਵੇ ਤੇ ਅਸੀਂ ਕਿਉਂ ਨਾਨਕਸ਼ਾਹੀ ਕੈਲੰਡਰ ਬਣਾ ਰਹੇ ਹਾਂ, ਬਣਾਇਆ ਆ ਕਿਉਂ 2003 ਦੇ ਵਿੱਚ ਵਿਦਵਾਨਾਂ ਦੀ ਸਹਿਮਤੀ ਨਾਲ ਡਿਸਕਸ਼ਨ ਦੇ ਨਾਲ ਉਹ ਸਾਰਾ ਕੰਮਕਾਰ ਕੀਤਾ ਗਿਆ ਸੀਗਾ। ਸੋ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ। ਬਾਹਰ ਕਾਫੀ ਰਿਪੋਰਟਰ ਬੈਠੇ ਸਨ। ਜਦੋਂ ਮੈਂ ਬਾਹਰ ਆਇਆ ਤੇ ਉਹ ਮੇਰੇ ਤੋਂ ਪੁੱਛਦੇ ਸਨ ਵੀ ਤੁਹਾਡੀ ਕੀ ਗੱਲਬਾਤ ਹੋਈ ਹੈ। ਮੈਂ ਕਿਹਾ ਮੇਰਾ ਮਕਸਦ ਜਿਹੜਾ ਸੀ ਉਹ ਇਹ ਸੀ ਕਿ ਵੱਧ ਤੋਂ ਵੱਧ ਜਾਣਕਾਰੀ ਜਥੇਦਾਰਾਂ ਨੂੰ ਦੇਣਾ, ਤੇ ਨਾਲ ਮੈਂ ਇਹ ਵੀ ਬੇਨਤੀ ਕੀਤੀ ਜਥੇਦਾਰ ਸਾਹਿਬਾਨ ਨੂੰ ਕਿ ਮੈਂ ਜੋ ਕੁਛ ਗੱਲ ਕਹਿ ਰਿਹਾ ਕਿਉਂਕਿ ਸੰਤ ਸਮਾਜ ਵੱਲੋਂ ਤੁਹਾਨੂੰ ਇਹ ਆਉਂਦੀਆਂ ਗੱਲਾਂ ਬਾਤਾਂ, ਤੁਸੀਂ ਮੇਰੀ ਸੰਤ ਸਮਾਜ ਨਾਲ ਮੀਟਿੰਗ ਕਰਵਾ ਦਿਓ। ਮੈਂ ਉਹਨਾਂ ਦੇ ਹਰ ਇੱਕ ਸਵਾਲ ਦਾ ਜਵਾਬ ਦੇਣ ਲਈ ਤਿਆਰ ਹਾਂ। ਸੋ ਇਹ ਉਹਨਾਂ ਨੂੰ ਮੈਂ ਪ੍ਰਪੋਜ਼ਲ ਰੱਖੀ ਸੀਗੀ। ਤੇ ਉੱਥੇ ਸਿੰਘ ਸਾਹਿਬ ਨੇ ਮੈਨੂੰ ਪੁੱਛਿਆ ਵੀ ਤੁਹਾਡਾ ਫਿਰ ਹੁਣ ਕੀ ਵਿਚਾਰ ਆ। ਮੈਂ ਇਸ ਦਾ ਜਵਾਬ ਦੇਣ ਵਾਲਾ ਹੀ ਸੀ ਤੇ ਉਹਨਾਂ ਦੇ ਵਿੱਚੋਂ ਇੱਕ ਨੇ ਕਿਹਾ ਵੀ ਪਰੇਵਾਲ ਉਹਨਾਂ ਦਾ ਤਾਂ ਵਿਚਾਰ ਇਹ ਆ ਵੀ 2003 ਵਾਲਾ ਕੈਲੰਡਰ ਲਾਗੂ ਕੀਤਾ ਜਾਵੇ। ਸੋ ਇਹ ਡਿਸਕਸ਼ਨ ਉੱਥੇ ਹੋਈ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਘੱਟੋ ਘੱਟ ਮੈਂ ਉਹਨਾਂ ਨੂੰ ਸਭ ਕੁਝ ਦੱਸ ਤਾਂ ਸਕਿਆ। ਬਿਲਕੁਲ ਜੀ ਪੁਰੇਵਾਲ ਸਾਹਿਬ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਪੂਰੀ ਮੀਟਿੰਗ ਦਾ ਵੇਰਵਾ ਦਿੱਤਾ ਤੇ ਹੋਪਫੁਲੀ ਕਿ ਉਹਨਾਂ ਦੀ ਅੱਖਾਂ ਖੁੱਲ ਗਈਆਂ ਹੋਣ। ਹੋਪਫੁਲੀ ਫਿਊਚਰ ਦੇ ਵਿੱਚ ਜਲਦ ਤੋਂ ਜਲਦ ਉਹ ਲਾਗੂ ਕਰ ਦੇਣ ਨਾਨਕਸ਼ਾਹੀ ਕੈਲੰਡਰ 2003। ਪੁਰੇਵਾਲ ਸਾਹਿਬ, ਸਾਡਾ ਵਕਤ ਐਕਚੁਅਲੀ ਸਮਾਪਤੀ ਵੱਲ ਜਾ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ। ਹੁਣ ਅਸੀਂ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵਿਊਅਰਸ, ਅਸੀਂ ਇੱਥੇ ਤੁਹਾਡੇ ਕੋਲ ਵੀ ਇਜਾਜ਼ਤ ਲੈਂਦੇ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।